ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿਹਦੇ ਤੇ ਅਸੀਂ ਚਾਨਣ ਪਾਉਣਾ ਉਹ ਹੈ ਖੈਬਰ ਪਖਤੂਨਖਵਾ ਦੇ ਇੱਕ ਵਜ਼ੀਰ ਨੇ ਪਰਸੋਂ ਇੱਕ ਬਿਆਨ ਦਿੱਤਾ ਸੀ ਕਿ ਸਵਾਦ ਉਦੋਂ ਆਉਂਦਾ ਜਿਸ ਵੇਲੇ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਹੋਵੇ। ਹਾਂਜੀ, ਉਹਨਾਂ ਆਖਿਆ ਵੀ ਨਿਹੱਤੇ ਦਾ ਮੁਕਾਬਲਾ ਜਿਸ ਵੇਲੇ ਬੰਦੂਕ ਨਾ ਹੁੰਦਾ ਉਹਦਾ ਕਾਹਦਾ ਸਵਾਦ ਹੈ। ਜਿਹੜਾ ਮਾੜਾ ਹੈ, ਖਾਲੀ ਹੱਥ ਹੈ, ਅੱਗੋਂ ਦੂਸਰੇ ਕੋਲ ਬੰਦੂਕ ਹੈ ਤੇ ਦੋਵਾਂ ਦਾ ਕਾਹਦਾ ਜੋੜ ਹੈ। ਉਹਨਾਂ ਕਿਹਾ ਜੋੜ ਉਸੇ ਵੇਲੇ ਪੈਂਦਾ ਜਿਸ ਵੇਲੇ ਬੰਦੂਕ ਦਾ ਮੁਕਾਬਲਾ ਬੰਦੂਕ ਨਾ ਹੋਵੇ। ਉਹਨਾਂ ਕੀ ਆਖਿਆ ਸੀ ਪਹਿਲਾਂ ਸੁਣੋ ਤੇ ਫਿਰ ਤੁਹਾਨੂੰ ਅਗਲਾ ਕਿੱਸਾ ਸੁਣਾਉਂਦੇ ਹਾਂ। मजा तो जंग का तब आता है जब बंदूक का मुकाबला बंदूक से होता है। जनाब स्पीकर साहब, जब बंदूक का मुकाबला बंदूक से होता है तो फिर लाशें गद्दों पे आती है। जब बंदूक का मुकाबला बंदूक से होता है तो फिर हमारी हीरो कारगिल में कर्नल शेर खान शहीद, उसको इंडियन आर्मी सल्यूट करते हैं और हमारे अपनी दुम दबाकर भाग जाती है। जनाब स्पीकर साहब, जब बंदूक का मुकाबला बंदूक से होता है तो फिर बंगाल में 90,000 फौजियों की पतलूनें उतर जाती है। ਸੁਣ ਲਿਆ ਜੇ, ਇਹ ਉਹਨਾਂ ਗੱਲ ਆਖੀ ਸੀ। ਸਾਨੂੰ ਕਿੱਸਾ ਯਾਦ ਆ ਗਿਆ। ਕਿੱਸਾ ਹੈ 28 ਅਗਸਤ ਦਾ। ਸਾਡੇ ਇੱਕ ਲੈਫਟੀਨੈਂਟ ਕਰਨਲ ਜਨਾਬ ਖਾਲਿਦ ਅਮੀਰ ਔਰ ਉਹਨਾਂ ਦੇ ਭਰਾ ਔਰ ਕੁਝ ਕਜ਼ਨਸ ਇਹ ਅਗਵਾ ਹੋ ਗਏ। ਤਾਲਿਬਾਨ ਨੇ ਇਹਨਾਂ ਨੂੰ ਅਗਵਾ ਕਰ ਲਿਆ ਕੇਪੀ ਦੇ ਇਲਾਕੇ ਦੇ ਵਿੱਚੋਂ। 6 ਮੁਤਾਲਬੇ ਕੀਤੇ ਤਾਲਿਬਾਨ ਨੇ ਕਿਉਂਕਿ ਬੰਦੂਕ ਸੀ, ਮੁਕਾਬਲਾ ਸੀ ਬੰਦੂਕ ਦਾ ਬੰਦੂਕ ਨਾਲ। 6 ਦੇ 6 ਮੁਤਾਲਬਾਤ ਮੰਨ ਲਏ ਗਏ ਔਰ ਉਹਨਾਂ ਲੈਫਟੀਨੈਂਟ ਕਰਨਲ ਜਨਾਬ ਖਾਲਿਦ ਅਮੀਰ ਸਾਹਿਬ ਔਰ ਉਹਨਾਂ ਦੇ ਭਰਾਵਾਂ ਨੂੰ 2 ਦਿਨਾਂ ਬਾਅਦ ਰਿਹਾ ਕਰ ਦਿੱਤਾ ਗਿਆ ਔਰ ਉਹ ਆਪਣੇ ਬੀਵੀ ਬੱਚਿਆਂ 'ਚ ਆ ਗਏ। ਰੱਬ ਦਾ ਸ਼ੁਕਰ ਹੈ ਕਿ ਉਹਨਾਂ ਦੇ ਬੱਚੇ ਯਤੀਮ ਨਹੀਂ ਹੋਏ। ਰੱਬ ਦਾ ਸ਼ੁਕਰ ਹੈ ਕਿ ਉਹ ਖੈਰ ਖਰੀਅਤ ਨਾਲ ਘਰ ਆ ਗਏ। ਕਿਸੇ ਦਾ ਭੈੜਾ ਨਹੀਂ ਮੰਗਣਾ ਚਾਹੀਦਾ, ਖੈਰ ਹੀ ਮੰਗਣੀ ਚਾਹੀਦੀ ਹੈ। ਅਸੀਂ ਵੀ ਰਾਜ਼ੀ ਹੋਏ ਸਾਂ, ਅਸੀਂ ਵੀ ਆਖਿਆ ਸੀ ਇਹ ਚੰਗਾ ਕੰਮ ਹੋਇਆ। ਲੇਕਿਨ ਸਾਨੂੰ ਹੈਰਾਨੀ ਇਹ ਹੈ ਕਿ ਜਦੋਂ ਬੰਦੂਕ ਦਾ ਮੁਕਾਬਲਾ ਬੰਦੂਕ ਨਾ ਹੁੰਦਾ ਤੇ ਇਹ ਕੰਮ ਹੁੰਦਾ। ਜਿਸ ਵੇਲੇ ਬੰਦੂਕ ਦਾ ਮੁਕਾਬਲਾ ਅੱਗੋਂ ਮਾੜੇ ਵਰਕਰ ਜਿਹੜੇ ਨੇ, ਪਾਟੇ ਕੱਪੜੇ, ਗਰੀਬ ਲੋਕ, ਟੁੱਟੀਆਂ ਜੁੱਤੀਆਂ, ਜਦੋਂ ਉਹਨਾਂ ਨਾਲ ਹੁੰਦਾ ਉਦੋਂ ਸਿਰਾਂ ਦੇ ਵਿੱਚ ਗੋਲੀਆਂ ਉਤਾਰ ਦਿੱਤੀਆਂ ਜਾਂਦੀਆਂ ਨੇ। ਇਹ ਗੱਲ ਨਹੀਂ ਸਮਝ ਆਈ ਕਿ ਇੱਥੇ ਵੀ ਤਾਂ ਮੁਤਾਲਬੇ ਹੀ ਸਨ। ਚਲੋ ਨਾ ਮੰਨਦੇ, ਮੁਤਾਲਬੇ ਹੀ ਸਨ ਨਾ ਮੰਨਦੇ, ਉੱਥੇ ਬਹਿ ਲੈਣ ਦਿੰਦੇ। ਠੰਡ ਸੀ, 2 ਦਿਨ 4 ਦਿਨ ਬਹਿ ਕੇ ਆਪੇ ਚਲੇ ਜਾਂਦੇ। ਅੱਛਾ ਚਲੋ ਅਗਰ ਕਿਸੇ ਬਿਲਡਿੰਗ ਤੇ ਹਮਲਾ ਕਰਦੇ ਤੇ ਫਿਰ ਚਲੋ ਤੁਸੀਂ ਅਗਰ ਇਹ ਕੰਮ ਤੇ ਫਿਰ ਵੀ ਜਾਇਜ਼ ਨਹੀਂ ਸੀ। ਲੇਕਿਨ ਚਲੋ ਅਗਰ ਕੋਈ ਲਾਠੀ ਚਾਰਜ, ਕੋਈ ਆਂਸੂ ਗੈਸ ਤਦ ਕਰਦੇ ਤੇ ਸਮਝ ਆਉਂਦੀ। ਲੇਕਿਨ ਗੋਲੀਆਂ ਮਾਰਨਾ ਤੇ ਫਿਰ ਵੀ ਜਾਇਜ਼ ਨਹੀਂ ਸੀ। ਸਮਝ ਤੋਂ ਬਾਹਰ ਹੈ ਕਿ ਅਮਰੀਕਾ ਦੀ ਜਿਸ ਵੇਲੇ ਕੈਪੀਟਲ ਹਿੱਲ ਦੇ ਉੱਤੇ ਜਿਸ ਵੇਲੇ ਹਮਲਾ ਹੋਇਆ ਸੀ ਤੇ ਅਮਰੀਕਾ ਉੱਥੇ ਗੋਲੀਆਂ ਨਹੀਂ ਸੀ ਮਾਰ ਸਕਦਾ ਆਪਣੀ ਪਬਲਿਕ ਨੂੰ। ਅਮਰੀਕਾ ਦੇ ਕੋਲ ਗੋਲਾ ਬਰੂਦ ਨਹੀਂ ਹੈ, ਲੇਕਿਨ ਆਪਣੀ ਆਵਾਮ ਤੇ ਫੌਜਾਂ ਜਿਹੜੀਆਂ ਨੇ ਉਹ ਗੋਲੀਆਂ ਨਹੀਂ ਚਲਾਉਂਦੀਆਂ। ਬੰਦੂਕ ਨਾਲ ਬੰਦੂਕ ਦਾ ਮੁਕਾਬਲਾ ਜਿਹੜਾ ਹੈ ਉਹ ਗੈਰਾਂ ਨਾਲ ਕੀਤਾ ਜਾਂਦਾ ਹੈ, ਆਪਣਿਆਂ ਨਾਲ ਨਹੀਂ ਕੀਤਾ ਜਾਂਦਾ। ਭੱਜੀਆਂ ਬਾਹਾਂ ਗਲ ਨੂੰ ਆਉਂਦੀਆਂ ਨੇ। ਜਿੱਡਾ ਵੀ ਕੋਈ ਮਾੜਾ ਹੋਵੇ ਆਂਦੇ ਨੇ ਆਪਣਾ ਮਾਰੇਗਾ ਛਾਵੇਂ ਸੁੱਟੇਗਾ। ਅਸੀਂ ਤੇ ਗੱਲਾਂ ਸੁਣੀਆਂ ਸਨ, ਸਾਡੇ ਆਪਣੇ ਨੇ ਮਾਰਿਆ ਤੇ ਛਾਵੇਂ ਕੀ ਸੁੱਟਿਆ, ਉਹਨੇ ਤਾਂ ਪਤਾ ਨਹੀਂ ਕਿੱਥੇ ਸੁੱਟਿਆ, ਇਹ ਨਹੀਂ ਪਤਾ ਲੱਗਣ ਡਿਆ। ਹੁਣ ਮਤੀਉੱਲਾ ਜਾਨ ਸਾਹਿਬ ਛੁੱਟ ਕੇ ਆਏ ਨੇ ਤੇ ਉਹਨਾਂ ਜਿਹੜਾ ਇੰਟਰਵਿਊ ਦਿੱਤਾ ਉੱਥੋਂ ਇਹ ਪਤਾ ਲੱਗਾ ਹੈ ਕਿ ਇਹ ਜਿਹੜੇ ਇੰਨੇ ਸਾਰੇ ਲੋਕ ਮਿਸਿੰਗ ਕਰ ਦਿੱਤੇ ਨੇ ਨਾ ਇੱਕਦਮ, ਕਿ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ ਉਹ ਕਿੱਥੇ ਚਲੇ ਗਏ ਨੇ। ਉਹਨਾਂ ਆਖਿਆ ਵੀ ਇਹ ਖਦਸ਼ਾ ਇਹ ਹੈ ਕਿ ਇਹਨਾਂ 'ਚੋਂ ਬਹੁਤ ਸਾਰੇ ਕਤਲ ਕਰ ਦਿੱਤੇ ਗਏ ਨੇ ਔਰ ਮਿਸਿੰਗ ਹੁਣ ਇਸ ਵਾਸਤੇ ਵੀ ਘਰ ਵਾਲੇ ਥਾਣਿਆਂ 'ਚ ਫਿਰਦੇ ਰਹਿਣਗੇ, ਪੁੱਛਦੇ ਰਹਿਣਗੇ ਵੀ ਸਾਡਾ ਪਿਆਰਾ ਕਿੱਥੇ ਹੈ ਔਰ ਇਹ ਉਹਨਾਂ ਨੂੰ ਭਜਾਈ ਰੱਖਣਗੇ। ਚੰਦ ਮਹੀਨੇ ਬਾਅਦ ਅਗਰ ਦਿਲ ਕੀਤਾ ਤਾਂ ਦੱਸ ਦੇਣਗੇ, ਉਦੋਂ ਮਾਮਲਾ ਠੰਡਾ ਹੋ ਜਾਏਗਾ। ਔਰ ਅਗਰ ਨਾ ਦੱਸਣਾ ਹੋਇਆ ਤੇ ਇੰਝ ਹੀ ਆਖਣਗੇ ਮਿਸਿੰਗ ਹੈ ਤੇ ਮਾਮਲਾ ਇੰਝ ਹੀ ਗੋਲ ਹੋ ਜਾਏਗਾ। ਪਹਿਲਾਂ ਵੀ ਤਾਂ ਇੰਝ ਹੀ ਹੁੰਦਾ ਪਾਕਿਸਤਾਨ। ਕਿੰਨੇ ਸਾਰੇ ਮਿਸਿੰਗ ਨੇ ਜਿਨ੍ਹਾਂ ਦਾ ਕਦੇ ਪਤਾ ਨਹੀਂ ਲੱਗਦਾ। ਤੇ ਇਸ ਲਈ ਇਹ ਬੜੀ ਅਫਸੋਸ ਦੀ ਗੱਲ ਹੈ ਜੋ ਕੁਝ ਹੋਇਆ। ਅਗਲੀ ਕਹਾਣੀ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ ਹਾਮਦ ਮੀਰ ਸਾਹਿਬ ਦੀ। ਉਹਨਾਂ ਇਹ ਦੱਸਿਆ ਕਿ ਮੈਂ ਜਿਨਾਹ ਐਵਨਿਊ ਦੇ ਵਿੱਚ ਜਿਸ ਵੇਲੇ ਉੱਥੇ ਕਵਰੇਜ ਕਰਨ ਵਾਸਤੇ ਗਿਆ ਤੇ PTI ਦੇ ਵਰਕਰਾਂ ਨੇ ਆਖਿਆ ਕਿ ਮੀਰ ਸਾਹਿਬ ਇੱਥੋਂ ਚਲੇ ਜਾਓ, ਸਨਾਈਪਰ ਆਏ ਨੇ, ਇਹਨਾਂ ਤੁਹਾਨੂੰ ਮਾਰ ਦੇਣਾ ਤੇ ਸਾਡੇ ਤੇ ਪਾ ਦੇਣਾ। ਵੇਖੋ ਵਰਕਰਾਂ ਨੂੰ ਪਤਾ ਸੀ ਵਿਚਾਰਿਆਂ ਨੂੰ, ਤੇ ਤੁਹਾਨੂੰ ਇਹਨਾਂ ਕਤਲ ਕਰ ਦੇਣਾ, ਆਪਣੀ ਜਾਨ ਬਚਾ ਕੇ ਚਲੇ ਜਾਓ। ਇਹ ਵੇਖੋ ਕੀ ਕਹਿੰਦੇ ਨੇ ਹਾਮਦ ਮੀਰ ਸਾਹਿਬ, सुनो। जिनाह एवेन्यू पे जो चाइना चौक के सामने जो एक बहुत बड़ा मजमा था PTI वालों का, उन्होंने मुझे कहा कि जनाब आप यहाँ से कहीं आगे पीछे हो जाएं क्योंकि ऊपर बिल्डिंग पे स्नाइपर बैठे हुए हैं, वो आपको निशाना बनाएंगे और इल्जाम हम पे लगा देंगे कि इमरान खान ने अडयाला जेल से हुक्म जारी किया था कि हामिद मीर को कत्ल कर दिया जाए। ਸੁਣ ਲਿਆ ਜੀ। ਤੇ ਇਹ ਸਾਡੇ ਵਰਕਰ ਨੂੰ ਪਹਿਲਾਂ ਹੀ ਅੰਦਾਜ਼ਾ ਸੀ ਕਿ ਉੱਥੇ ਕੀ ਚੱਲਣ ਡਿਆ ਔਰ ਇਹ ਕੀ ਕਰਨ ਡਏ ਨੇ ਤੇ ਇਹ ਕੀ ਕਰਨਾ ਚਾਹੁੰਦੇ ਨੇ। ਲੇਕਿਨ ਬਹਰਹਾਲ ਮਿੱਥਿਆ ਸੀ, ਉਹਨਾਂ ਨੇ ਬਾਜ਼ ਨਹੀਂ ਸੀ ਆਉਣਾ ਉਹਨਾਂ ਨੇ, ਮੈਂ ਇਹੀ ਕਹਿ ਸਕਦਾ। ਅੱਛਾ ਜੀ, ਤਹਿਰੀਕ ਇਨਸਾਫ ਨੇ ਜਿੰਨੇ ਵੀ ਸ਼ਵਾਹਿਦ ਸਨ, ਵੀਡੀਓ ਫੁਟੇਜ, ਕੋਈ ਤਸਵੀਰਾਂ, ਕੋਈ ਸਬੂਤ ਜਿਹੜੇ ਵੀ ਅਜੇ ਤੱਕ ਹੱਥ ਲੱਗੇ ਨੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕੰਪਿਊਟਰ ਦੀ ਇੱਕ ਆਨਲਾਈਨ ਗੂਗਲ ਡਰਾਈਵ ਦੇ ਵਿੱਚ ਪਾ ਦਿੱਤੀ
ਤਾਂ ਕਿ ਦੁਨੀਆ 'ਚ ਜਿੱਥੋਂ ਮਰਜ਼ੀ ਉਸ ਲਿੰਕ ਤੇ ਜਾ ਕੇ ਲੋਕੀ ਉਹ ਸਾਰੇ ਸਬੂਤ ਵੇਖ ਵੀ ਲੈਣ ਔਰ ਉਹਨਾਂ ਨੂੰ ਐਕਸੈਸ ਵੀ ਕਰ ਲੈਣ। ਤੇ ਉਹ ਜਿਹੜੇ ਬੇਸ਼ਰਮ ਨਾਂ ਮੰਗਦੇ ਸਨ, ਸਰਨਾਮੇ ਮੰਗਦੇ ਸਨ, ਲਾਸ਼ਾਂ ਮੰਗਦੇ ਸਨ ਵੀ ਕਿੱਥੇ ਨੇ, ਉਹਨਾਂ ਨੂੰ ਉਹ ਸਾਰਾ ਕੁਝ ਨਜ਼ਰ ਵੀ ਆ ਜਾਏ, ਪਰ ਉਹਨਾਂ ਨੂੰ ਆਉਣਾ ਨਹੀਂ, ਕਿਉਂਕਿ ਉਹ ਬੇਸ਼ਰਮ ਹੀ ਕਿਹੜਾ ਹੋਇਆ ਕਿ ਜਿਹਨੂੰ ਸ਼ਰਮ ਆ ਗਈ। ਤੇ ਇਹ ਉਹ ਬੇਸ਼ਰਮ ਨੇ ਜਿਹੜੇ ਸ਼ਰਮ ਪ੍ਰੂਫ ਨੇ, ਇਹਨਾਂ ਨੂੰ ਆਉਣੀ ਕੋਈ ਨਹੀਂ ਸ਼ਰਮ, ਨਾ ਇਹਨਾਂ ਨੂੰ ਪਹਿਲਾਂ ਕਦੀ ਆਈ ਹੈ ਤੇ ਨਾ ਇਹਨਾਂ ਨੂੰ ਗਾਂ ਆਉਣੀ। ਅੱਛਾ ਜੀ, ਪਾਕਿਸਤਾਨ ਦੇ ਵਿੱਚ ਹੁਣ ਜਿਹੜੀਆਂ ਤੁਸੀਂ ਵੀਡੀਓ ਸ਼ੇਅਰ ਕਰ ਰਹੇ ਹੋ ਜਿਹਦੇ ਵਿੱਚ ਕਤਲੋ ਗਾਰਤ ਹੋ ਰਹੀ ਹੈ, ਫਾਇਰਿੰਗ ਹੋਈ ਹੈ, ਲੋਕੀ ਬੜੇ ਸਾਰੇ ਸ਼ਹੀਦ ਹੋਏ ਨੇ। ਰਾਤ ਦੇ ਟਾਈਮ ਫਾਇਰਿੰਗ ਕਰਨ ਦੀ ਬੱਤੀਆਂ ਬੁਝਾ ਕੇ ਇੱਕ ਵਜ੍ਹਾ ਇਹ ਵੀ ਸੀ ਕਿ ਇਹਨਾਂ ਦਾ ਦਿਲ ਸੀ ਕਿ ਵੀਡੀਓ ਨਾ ਬਣੇ ਤਾਂ ਕਿ ਸਬੂਤ ਸਾਹਮਣੇ ਨਾ ਆਉਣ। ਇਹ ਸਾਰਾ ਕੁਝ ਜਿਹੜਾ ਹੋਇਆ ਇਹ ਹੁਣ ਉਹਨੂੰ ਡੱਕਣ ਵਾਸਤੇ ਤੁਹਾਡੀ WhatsApp ਵੀ ਕੱਲ ਸਲੋ ਰੱਖੀ ਹੈ ਸਾਰੀ, ਪੇਡ VPN ਵੀ ਬੰਦ ਕੀਤੇ ਨੇ ਔਰ ਸਾਰਾ ਜਿਹੜਾ ਸਿਸਟਮ ਹੈ ਉਹਦੇ ਉੱਤੇ ਇੱਕ ਨਵਾਂ ਕੰਟਰੋਲ ਕੀਤਾ ਹੈ ਤਾਂ ਕਿ ਨਾ ਇੰਟਰਨੈਟ ਚੱਲੇ ਤੇ ਨਾ ਲੋਕੀ ਇੱਕ ਦੂਜੇ ਦੇ ਨਾਲ ਇਹ ਸਬੂਤ ਜਿਹੜੇ ਨੇ ਉਹ ਸ਼ੇਅਰ ਕਰ ਸਕਣ। ਅਗਲੀ ਖਬਰ ਜਿਹੜੀ ਹੈ ਜੀ, ਉਮਰ ਚੀਮਾ ਸਾਹਿਬ, ਇਹ ਇੱਕ ਵਾਹਿਦ ਉਹ ਚਗਲ ਨੇ, ਮਾਜ਼ਰਤ ਦੇ ਨਾਲ ਚਗਲ, ਮਾਜ਼ਰਤ ਮਤ ਨਹੀਂ ਹੁਣ ਇਹਨਾਂ ਨੂੰ ਚਗਲ ਆਖਣਾ ਚਾਹੀਦਾ ਜਾਂ ਚਬਲੌਟ ਕਹਿਣਾ ਚਾਹੀਦਾ, ਤੁਸੀਂ ਫੈਸਲਾ ਕਰ ਲਓ ਆਪੇ ਹੀ, ਮੈਨੂੰ ਨਹੀਂ ਪਤਾ, ਆਪੋ 'ਚ ਫੈਸਲਾ ਕਰ ਲਓ ਕਿ ਇਹ ਉਮਰ ਚੀਮਾ ਸਾਹਿਬ ਦਾ ਨਾਂ ਕੀ ਹੋਣਾ ਚਾਹੀਦਾ। ਬਹਰਹਾਲ ਸ਼ਾਇਦ ਇਹ ਉਹਨਾਂ ਚੰਦ ਸਾਹਬੀਆਂ 'ਚੋਂ ਨੇ ਜਿਨ੍ਹਾਂ ਨੂੰ ਜੁਰਮਾਨਾ ਹੋਇਆ ਝੂਠ ਮਾਰਨ 'ਤੇ, ਲੇਕਿਨ ਇਹ ਆਖਣ ਡਏ ਨੇ ਕਿ ਫੇਕ ਨਿਊਜ਼ ਫੈਲਾਉਣ ਵਾਲਿਆਂ ਦੇ ਅਕਾਊਂਟ ਡੀਐਕਟੀਵੇਟ ਕਰ ਦਿਓ। ਮਤਲਬ ਆਉਂਦੇ ਨੇ ਵੀ ਬੋਲਣ ਨਾ ਦਿਓ ਜਿਹੜਾ ਫੇਕ ਨਿਊਜ਼। ਤੇ ਭਾਈ ਜੀ ਜੇ ਇਸ ਤਰ੍ਹਾਂ ਹੈ ਤਾਂ ਫਿਰ ਜਨਾਬ ਨੂੰ ਤਾਂ ਕਦੀ ਜਨਾਬ ਦੇ ਤਾਂ ਬੋਲਣ 'ਤੇ ਹੀ ਪਾਬੰਦੀ ਲੱਗ ਜਾਣੀ ਹੈ, ਲਿਖਣ 'ਤੇ ਵੀ ਪਾਬੰਦੀ ਲੱਗ ਜਾਣੀ, ਲੇਕਿਨ ਜਨਾਬ ਤਾਂ ਜ਼ਿਆਦਾ ਝੂਠ ਹੀ ਲਿਖਦੇ ਨੇ। ਅੱਛਾ ਜੀ, ਸਿਆਲਕੋਟ ਦੇ ਵਿੱਚ ਨਿਆਜ਼ੀ ਐਕਸਪ੍ਰੈਸ ਦਾ ਟਰਮੀਨਲ ਜਿਹੜਾ ਉਹ ਢਾਹ ਦਿੱਤਾ ਹੈ PP 160 ਤੋਂ। MPA ਦੇ ਜਿਹੜੇ ਆਜ਼ਮ ਖਾਨ ਨਿਆਜ਼ੀ ਸਾਹਿਬ ਨੇ, ਉਹਨਾਂ ਦੀ ਇਹ ਟਰਾਂਸਪੋਰਟ ਕੰਪਨੀ ਸੀ, PTI ਦੇ ਨਾਲ ਤਲਕ ਦੀ ਵਜ੍ਹਾ ਤੋਂ ਇਹ ਹੁਣ ਜ਼ੁਲਮ ਕੀਤਾ ਗਿਆ ਤੇ ਉਹਨਾਂ ਦਾ ਉੱਥੇ ਜਿਹੜਾ ਅੱਡਾ ਸੀ ਉਹ ਢਾਹ ਦਿੱਤਾ ਗਿਆ। ਕੈਨੇਡਾ ਦੇ ਵਿੱਚ ਗਾਇਬਾਨਾ ਨਮਾਜ਼ ਜਨਾਜ਼ਾ ਪੜ੍ਹਿਆ ਗਿਆ ਤੇ ਜਿਹੜੇ ਉੱਥੇ ਕੋਈ ਸਰਦੀ ਕਿਉਂਕਿ ਬਹੁਤ ਜ਼ਿਆਦਾ ਸੀ, ਲੋਕੀ ਥੋੜ੍ਹੇ ਘੱਟ ਆਏ ਤੇ ਉਹਦੇ ਉੱਤੇ ਜਿਹੜੇ ਤੁਹਾਡੇ ਟੈਕਸ ਦੇ ਪੈਸਿਆਂ ਦੇ ਉੱਤੇ ਤਨਖਾਹ ਦਿੱਤੀ ਜਾ ਰਹੀ ਹੈ ਇੱਕ ਰਜ਼ੀ ਦਾਦਾ ਸਾਹਿਬ ਨੂੰ, ਉਹ ਮਰੀਮ ਉਹਨਾਂ ਨੂੰ ਦਾਦਾ ਜੀ ਆਖਦੀ ਹੈ, ਉਹ ਉਹਦਾ ਤਮਸਖਰ ਉਡਾ ਰਹੇ ਸਨ ਕਿ ਵੇਖੋ PTI ਦੇ ਥੋੜ੍ਹੇ ਜਿਹੇ ਲੋਕ ਗਾਇਬਾਨਾ ਨਮਾਜ਼ ਜਨਾਜ਼ਾ ਤੇ ਆਏ। ਅੱਛਾ ਜੀ, ਅੱਗੋਂ ਤੁਹਾਨੂੰ ਇਹ ਦੱਸਣਾ ਹੈ ਕਿ ਗੱਲ ਹੋ ਰਹੀ ਸੀ ਲਾਸ਼ਾਂ ਦੇ ਉੱਤੇ ਤੇ ਔਰ ਮਜ਼ਾਕ ਉਡਾਇਆ ਜਾ ਰਿਹਾ ਸੀ। ਇੱਕ ਬੜੇ ਵੱਡੇ ਮਾਇਆਨਾਜ਼ ਪਾਕਿਸਤਾਨ ਦੇ ਇੱਕ ਮੈਂ ਇਹ ਕਹਾਂਗਾ ਵੀ ਉਹ ਵੀ ਟਾਊਟਗਿਰੀ ਦੇ ਵਿੱਚ ਅਖੀਰ ਹੀ ਨੇ ਆਪਣੇ ਸਲੀਮ ਬੁਖਾਰੀ ਸਾਹਿਬ, ਸਾਰੀ ਉਮਰ ਹੀ ਇਹ ਕੀਤਾ, ਹੁਣ ਤੇ ਖੈਰ ਬਜ਼ੁਰਗ ਹੋ ਗਏ ਨੇ ਤੇ ਹੁਣ ਤੇ ਇਹੀ ਕੰਮ ਚੱਲਦਾ। ਤੇ ਉਹਨਾਂ ਨੂੰ ਅੱਗੋਂ ਸ਼ੌਕਤ ਬਸਰਾ ਨੇ ਕਿਹਾ ਕਿ ਖੁਦਾ ਦਾ ਖੌਫ ਕਰੋ, ਲੋਕਾਂ ਦੇ ਪੁੱਤਰਾਂ ਦੇ ਜਨਾਜ਼ਿਆਂ ਦੀ ਗੱਲ ਕਰਦੇ ਹੋ, ਜੇ ਤੁਹਾਡੇ ਘਰੋਂ ਇੰਜ खुदा न खास्ता जनाजा उठे तो फिर तुहाडे ते की बीतेगी। सुनो फिर की होया। हमारे जो बड़े दानिश्वर हैं वो फरमा रहे थे ये 2-3 लाशें गिरने से क्या होता है, ये तो कभी कह रहे थे 200 हैं, कभी 300 हैं, और इनके तमाम तर्जमान जो भी आ रहे हैं कह रहे हैं कि वो लाशें को फिगर ठीक नहीं है, लाशें तो कम गिरी हैं। यानी एक इंसान का कत्ल इंसानियत का कत्ल है। मैं तो फिर कह रहा हूँ सलीम बुखारी साहब, अल्लाह ना करे आपके घर से आपके बेटे का जनाजा निकले और वो जाए वहां पर किसी प्रोटेस्ट के लिए और उसकी लाश ये आपको ना बुरी औरतों की तरह से बदवाएं देने की जो आदत है ना, ये बदवाएं देते हुए आप सोच समझ के बात करें, सोच समझ के बात करें। आइंदा इस तरह कभी लिबर्टी ना लें, करने दें। आप कोई नहीं होते मेरे बेटे का जनाजा निकालने वाले। चलो 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 अच्छे से बात करें। देखिए ਸੁਣ ਲਿਆ ਜੀ, ਜਿਸ ਵੇਲੇ ਆਪਣੇ ਘਰ ਤੇ ਗੱਲ ਆਈ ਤੇ ਇੰਜ ਅੱਗ ਲੱਗੀ ਜਿਵੇਂ ਕਿਸੇ ਨੇ ਪੈਟਰੋਲ ਸੁੱਟ ਕੇ ਅੱਗ ਲਾਤੀ ਹੋਵੇ, ਲੇਕਿਨ ਦੂਜਿਆਂ ਦੇ ਬੱਚਿਆਂ ਤੇ ਐਡੇ ਕੋਈ ਬੇਸ਼ਰਮ ਨੇ ਲੋਕ, ਇਹਨਾਂ ਧੋ ਕੇ ਪੀ ਛੱਡੀ ਹੈ ਕਿ ਲੋਕਾਂ ਦੇ ਇੱਕ ਬੱਚੀ ਦੀ ਵੀਡੀਓ ਵੇਖੋ ਕਿ ਆਪਣੇ ਸ਼ਹੀਦ ਪਿਓ ਦੀ ਕਬਰ ਦੇ ਉੱਤੇ ਬੈਠੀ ਆਪਣਾ ਤਲਾਵਤ ਕਰਨ ਡਈ ਹੈ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਬੱਚਿਆਂ ਦੇ ਨਾਲ ਵੀ। ਇਹ ਲਾਸ਼ਾਂ ਦਾ ਤਮਸਖਰ ਉਡਾਉਂਦੇ ਨੇ, ਮਜ਼ਾਕ ਉਡਾਉਂਦੇ ਨੇ, ਲਾਸ਼ਾਂ ਗਾਇਬ ਕਰ ਦਿੱਤੀਆਂ ਨੇ, ਮਿਸਿੰਗ ਕਰ ਦਿੱਤੇ ਨੇ ਬੰਦੇ। ਪਤਾ ਨਹੀਂ ਇਹਨਾਂ ਨੇ ਕਿੱਥੇ ਰੱਬ ਨੂੰ ਜਾਨ ਨਹੀਂ ਦੇਣੀ, ਇਹਨਾਂ ਸੋਚਿਆ ਨਹੀਂ ਹੈ ਕਿ ਕਿਆਮਤ ਵੀ ਆਉਣੀ ਹੈ। ਇਹ ਜਿਹੜੇ ਦਿਨ ਨੇ ਲੰਘਣੇ ਨਹੀਂ, ਵੇ ਬੁਲਿਆ ਅਸੀਂ ਮਰਨਾ ਨਹੀਂ, ਗੌਰ ਪਿਆ ਕੋਈ ਹੋਰ। ਮੇਰੀ ਸਮਝ ਤੋਂ ਬਾਹਰ ਹੈ ਕਿ ਐਡੇ ਬੇਸ਼ਰਮ ਕਿਸ ਤਰ੍ਹਾਂ ਹੋ ਸਕਦੇ ਨੇ। ਬਹਰਹਾਲ ਅਰਨਾਬ ਗੋਸਵਾਮੀ ਇੱਕ ਬੜਾ ਹੀ ਸ਼ਿੱਦਤ ਪਸੰਦ ਕਿਸਮ ਦਾ ਤਜਜ਼ੀਆ ਨਿਗਾਰ ਹੈ ਹਿੰਦੁਸਤਾਨ ਦਾ। ਹੁਣ ਤੇ ਉਹ ਵੀ ਕਹਿ ਉੱਠਿਆ ਵੀ ਭਾਈ ਐਡੀ ਸਫਾਕੀ ਨਾ ਕਰੋ, ਅਸੀਂ ਇਮਰਾਨ ਖਾਨ ਨੂੰ ਪਸੰਦ ਨਹੀਂ ਕਰਦੇ, ਹਿੰਦੁਸਤਾਨ ਵਾਸਤੇ ਉਹ ਠੀਕ ਨਹੀਂ ਹੈ, ਸਾਨੂੰ ਪਸੰਦ ਨਹੀਂ ਹੈ, ਲੇਕਿਨ ਆਪਣੇ ਮੁਲਕ ਨੂੰ ਇੰਜ ਤਬਾਹ ਨਾ ਕਰੋ ਜਿਵੇਂ ਲੱਗੇ ਜੇ, ਇੰਜ ਤਬਾਹ ਨਾ ਕਰੋ ਜਿਵੇਂ ਲੱਗੇ ਜੇ। ਤੇ ਬਾਹਰ ਪੈਟਰੋਲ ਜਿਹੜਾ ਜੀ ਉਹ 3 ਰੁਪਏ 72 ਪੈਸੇ ਮਹਿੰਗਾ ਕਰ ਦਿੱਤਾ ਹੈ, ਡੀਜ਼ਲ ਜਿਹੜਾ ਉਹ 3 ਰੁਪਏ 29 ਪੈਸੇ ਮਹਿੰਗਾ ਕਰ ਦਿੱਤਾ ਹੈ। ਤੇ ਇੱਕ ਪਾਸੇ ਆਵਾਮ ਨੂੰ ਗੋਲੀਆਂ ਠੋਕਣ ਡਏ ਨੇ, ਦੂਜੇ ਪਾਸੇ ਇਹ ਵੀ ਗੋਲੀਆਂ ਠੋਕਣ ਡਏ ਨੇ। ਇਹਦੇ ਨਾਲ ਮਹਿੰਗਾਈ ਹੋਰ ਹੋਏਗੀ ਔਰ ਦੂਜੇ ਪਾਸੇ ਆਉਂਦੇ ਨੇ ਮਹਿੰਗਾਈ ਘਟ ਗਈ ਹੈ, ਤੁਹਾਡੇ ਨਾਲ ਝੂਠ ਮਾਰਦੇ ਨੇ ਦੂਜੇ ਦਿਨ ਕਿ ਮਹਿੰਗਾਈ ਦੇ ਵਿੱਚ ਕਮੀ ਆ ਗਈ ਹੈ, ਹੁਣ ਮਹਿੰਗਾਈ ਨੂੰ ਇਹ ਕਰ ਦਿੱਤਾ ਤੇ ਹੁਣ ਮਹਿੰਗਾਈ ਨੂੰ ਇਹ ਕਰ ਦਿੱਤਾ। ਅੱਛਾ ਜੀ, ਅਤਾ ਤਾਰੜ ਸਾਹਿਬ ਨੇ ਫਰਮਾਇਆ, ਡੰਟੋਨਿਕ ਸਾਹਿਬ ਨੇ, ਕਿ ਮੁਰਾਦ ਸਈਦ ਜਿਹੜਾ ਉਹ KP ਹਾਊਸ 'ਚ ਲੁਕਿਆ ਹੈ ਤੇ ਇਹ ਆਇਆ ਸੀ ਇਸ ਮੁਜ਼ਾਹਰੇ ਤੇ, ਇhtਜਾਜ ਤੇ ਵੀ।
ਅੱਛਾ ਜੇ ਆਇਆ ਸੀ ਤੇ ਫਿਰ ਫੜ ਲੈਣਾ ਸੀ। ਤੁਸਾਂ ਤੇ ਲੋਕਾਂ ਨੂੰ ਛੱਡਿਆ ਨਹੀਂ ਗੋਲੀਆਂ ਮਾਰਨ ਤੋਂ, ਤੇ ਮੁਰਾਦ ਸਈਦ ਆਇਆ ਹੁੰਦਾ ਤੇ ਤੁਸਾਂ ਛੱਡਣਾ ਸੀ। ਮਤਲਬ ਜੋ ਦਿਲ ਚਾਹੁੰਦਾ ਹੈ ਮੂੰਹ ਦੇ ਵਿੱਚ ਉਹ ਬੋਲ ਦਿੰਦੇ ਨੇ, ਨਾ ਕੋਈ ਪੁੱਛਣ ਵਾਲਾ, ਨਾ ਦੱਸਣ ਵਾਲਾ, ਨਾ ਸਮਝਾਉਣ ਵਾਲਾ, ਕੋਈ ਬਕੜਵਾ ਕਰਨੀ ਹੈ ਬਸ ਜਿੱਧਰ ਨੂੰ ਦਿਲ ਕਰਦਾ ਉਧਰ ਨੂੰ ਕਰ ਦਿਓ। ਇਹ ਹੀ ਇਸੇ ਅਤਾਤ ਆਰਡ ਔਰ ਡੈਂਟੋਨਿਕ ਨੇ ਆਖਿਆ ਸੀ ਵੀ ਗੋਲੀਆਂ ਦਾ ਇੱਕ ਛੱਟਾ ਮਾਰਨਾ ਤੇ ਸਾਰਾ ਸਫਾਇਆ ਹੋ ਜਾਣਾ। ਤੇ ਇਹਨਾਂ ਫਿਰ ਮਾਰਿਆ ਛੱਟਾ ਤੇ ਕੀਤਾ ਸਫਾਇਆ। ਹੁਣ ਮੰਨਣ ਨਹੀਂ ਡਏ ਸਫਾਇਆ ਕਰਨ ਤੋਂ ਬਾਅਦ, ਜਿਸ ਵੇਲੇ ਪੂਰੀ ਦੁਨੀਆ ਆਂਦੀ ਹੈ ਕਿ ਇੱਥੇ ਗੋਲੀਆਂ ਦਾ ਛੱਟਾ ਤੁਸੀਂ ਦਿੱਤਾ ਤੇ ਇਹ ਸਫਾਇਆ ਤੁਸੀਂ ਕੀਤਾ, ਤੇ ਹੁਣ ਮੰਨਦਿਆਂ ਹੋਇਆਂ ਤਕਲੀਫ ਹੁੰਦੀ ਹੈ। ਤੇ ਹੁਣ ਮੰਨਦੇ ਨਹੀਂ ਕਿ ਇਹ ਗੋਲੀਆਂ ਦਾ ਛੱਟਾ ਅਸੀਂ ਦਿੱਤਾ ਤੇ ਉੱਤੇ ਅਸੀਂ ਜਿਹੜੀ ਹੈ ਇਹ ਤਕਲੀਫ। ਇਹ ਇੱਕ ਬਲੋਚਿਸਤਾਨ ਦੀ ਧੀ ਹੈ, ਇਹਦੀ ਵੀਡੀਓ ਹੈ। ਅਸੀਂ ਅੱਜ ਤੱਕ ਸਾਰਿਆਂ ਨੇ, ਤੁਸੀਂ ਅਸੀਂ ਬਲੋਚਿਸਤਾਨ ਦਾ ਨਾ ਕਦੇ ਗਮ ਵੇਖਿਆ, ਨਾ ਸਮਝਿਆ ਤੇ ਨਾ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਵੀ ਧੀ ਤੁਹਾਡੀਆਂ ਧੀਆਂ ਵਰਗੀ ਹੈ, ਤੁਹਾਡੀਆਂ ਭੈਣਾਂ ਵਰਗੀ ਹੈ। ਇੱਕ ਭਰਾ ਪਹਿਲੇ ਦੱਬ ਬੈਠੀ ਹੈ ਤੇ ਦੋ ਹੁਣ ਜਿਹੜੇ ਨੇ ਉਹ ਗਾਇਬ ਹੋਏ ਨੇ। ਇੰਝ ਹੀ ਜਿਵੇਂ ਇਸ ਵੇਲੇ ਧਰਨੇ ਤੋਂ ਬੜੇ ਸਾਰੇ ਗਾਇਬ ਹੋਏ ਨੇ। ਹੁਣ ਸ਼ਾਇਦ ਪੰਜਾਬ ਵਾਲੇ ਤੇ ਦੂਜੇ ਇਹਦਾ ਗਮ ਸਮਝ ਸਕਣ, ਪਹਿਲਾਂ ਤਾਂ ਨਹੀਂ ਸੀ ਸਮਝਦੇ। ਸੁਣੋ ਇਹ ਕੀ ਆਖਦੀ ਹੈ। अस्सलाम वालेकुम, मैं असीबा कमरानी, असान कमरानी की मशीरा। मुझे नहीं पता मैं कहाँ से शुरू करूँ और कहाँ ख़त्म करूँ। मेरा दुख घर पे अजीम है। मैं बलूचिस्तान से ताल्लुक़ रखती हूँ, जहाँ हर तीसरा घर इस खौफ में मुब्तला है कि कहीं मेरे बच्चे को लेकर तो नहीं जाएंगे। और दूसरे घर में हमारा बच्चा, हमारा भाई लापता है। और पहला घर जिसे एक मसखशुदा लाश वसूल हुआ है, मैं उसी घर से मैं वही अफेक्टी हूँ। मेरे घर में पहले भी मेरा एक भाई शहीद हो चुका है, उसकी मसख लाश फेंक दी उन्होंने। अब मेरा भाई असान कमरानी और रिजबुल्ला कमरानी 14 फरवरी 2020 को जुम्मे के दिन जबरी तौर पर दोबारा से जबरी तौर पर उन्हें लेके गए, अगवा किया। अभी तक उनका कोई भी पता नहीं है। मैंने FIR कटवाई, मैं दर गई। जब मैं घर से निकलती हूँ मुझे लोगों की नजरें चुभती है। हम ऐसे घरों से नहीं उठ के आते। ਸੁਣ ਲਿਆ ਜੇ। ਹੁਣ ਅੱਗੇ ਚੱਲਨੇ ਆ ਔਰ ਉਹ ਹੈ ਜੀ ਕਿ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਅਗਲੀ ਰੱਖਣੀ ਅਸੀਂ ਕਿ ਸ਼ਾਕਰ ਅਵਾਨ ਸਾਹਿਬ ਬੜਾ ਹੀ ਚੰਗਾ ਤੇ ਬੀਬਾ ਮੁੰਡਾ ਹੈ ਔਰ ਬੜਾ ਮਿਹਨਤੀ ਹੈ। ਉਹ ਮਿਹਨਤ ਨਾਲ ਆਪਣੀ ਰਿਪੋਰਟਿੰਗ ਕਰਦਾ ਤੇ ਉਹਨੂੰ ਹੁਣ ਰਿਹਾ ਕੀਤਾ ਆਖਰਕਾਰ ਵਿਚਾਰੇ ਨੂੰ ਕਈ ਦਿਨ ਅੰਦਰ ਰੱਖ ਕੇ ਔਰ ਤਸ਼ੱਦਦ ਵੀ ਕੀਤਾ ਹੈ। ਔਰ ਕਸੂਰ ਉਹਦਾ ਸਿਰਫ ਇਹ ਹੈ ਕਿ ਉਹ ਸੱਚ ਬੋਲਦਾ ਹੈ। ਜਿਸ ਵੇਲੇ ਮਰੀਮ ਮੁਸੀਬਤ 'ਚ ਸੀ ਤੇ ਉਹਨੇ ਮਰੀਮ ਦੇ ਹੱਕ 'ਚ ਵੀ ਰਿਪੋਰਟਿੰਗ ਕੀਤੀ ਸੀ, ਲੇਕਿਨ ਨਾ ਮਰੀਮ ਨੂੰ ਕੋਈ ਖਿਆਲ ਆਇਆ, ਮਰੀਮ ਨਵਾਜ਼ ਨੂੰ, ਤੇ ਨਾ ਕਿਸੇ ਹੋਰ ਚੌਧਰੀ ਨਿਜ਼ਾਮਦੀਨ ਨੂੰ ਜਾਂ ਕਿਸੇ ਨੂੰ ਕਿ ਮਾੜੇ ਬੰਦੇ ਦੇ ਉੱਤੇ ਇੰਜ ਚੜ੍ਹਾਈ ਕਰਦੇ ਨੇ। ਲੇਕਿਨ ਸ਼ਾਬਾਸ਼ ਹੈ ਸ਼ਾਕਰ ਅਵਾਨ ਨੂੰ ਕਿ ਸੱਚ ਬੋਲਦਾ ਹੈ, ਬਾਹਰ ਆ ਕੇ ਫਿਰ ਸੱਚ ਬੋਲਣ ਦੇ ਉੱਤੇ ਖਲੋਤਾ ਹੈ ਔਰ ਆਂਦਾ ਹੈ ਕਿ ਮੈਂ ਬਿਲਕੁਲ ਹਰ ਸੂਰਤ ਬੋਲਾਂਗਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਚੈਂਪੀਅਨ ਟਰਾਫੀ ਜਿਹੜੀ ਹੋਣੀ, ਪਾਕਿਸਤਾਨ ਉਹਦਾ ਮੇਜ਼ਬਾਨ ਸੀ ਤੇ ਹੁਣ ਪਾਕਿਸਤਾਨ ਗੋਡੇ ਲਾਉਂਦਾ ਫਿਰਦਾ ਹੈ ਇੰਡੀਆ ਦੇ ਸਾਹਮਣੇ। ਔਰ ਮਾਮਲਾ ਜਿਹੜਾ ਹੈ ਉਹ ਇਹੀ ਹੈ ਕਿ ਹਿੰਦੁਸਤਾਨ ਚਾਹੁੰਦਾ ਹੈ ਕਿ ਚੈਂਪੀਅਨ ਟਰਾਫੀ ਅਸੀਂ ਮੈਚਸ ਜਿਹੜੇ ਹੋਣੇ ਨੇ, ਪਾਕਿਸਤਾਨ ਕਿਉਂਕਿ ਮੇਜ਼ਬਾਨ ਹੈ ਅਸੂਲੀ ਤੌਰ 'ਤੇ ਹਿੰਦੁਸਤਾਨ ਨੂੰ ਪਾਕਿਸਤਾਨ 'ਚ ਆ ਕੇ ਖੇਡਣਾ ਪੈਣਾ ਹੈ। ਪਰ ਹਿੰਦੁਸਤਾਨ ਜਿਹੜਾ ਹੈ ਉਹ ਇਸ ਗੱਲ ਤੋਂ ਬਿਲਕੁਲ ਮੁਨਕਰ ਹੈ। ਉਹ ਆਉਂਦੇ ਨੇ ਕਿ ਅਸੀਂ ਪਾਕਿਸਤਾਨ ਨਹੀਂ ਆਉਣਾ, ਇੱਥੇ ਦਹਿਸ਼ਤਗਰਦੀ ਬੜੀ ਹੈ। ਪਾਕਿਸਤਾਨ ਆਂਦਾ ਇੱਥੇ ਆ ਕੇ ਖੇਡੋ। ਹੁਣ ਹਿੰਦੁਸਤਾਨ ਵਾਲੇ ਅਗਰ ਸਿਆਣੇ ਹੋਣ ਤੇ ਇਹ ਜਿਹੜੇ ਤਹਿਰੀਕੇ ਇਨਸਾਫ ਦੇ ਵਰਕਰਾਂ ਦੇ ਉੱਤੇ ਇੰਨੇ ਦਹਿਸ਼ਤਗਰਦੀ ਦੇ ਪਰਚੇ ਦਿੱਤੇ ਨੇ ਔਰ ਇੰਨਾ ਦਹਿਸ਼ਤਗਰਦੀ ਦਾ ਸਿਸਟਮ ਬਣਾਇਆ, ਤੇ ਉਸ ਵੇਲੇ ਉਹ ਸਾਰੀਆਂ ਜਿਹੜੀਆਂ FIR ਨੇ ਉਹਨੂੰ ਲੈਣ, ਅੰਗਰੇਜ਼ੀ 'ਚ ਉਹਨਾਂ ਦੀ ਟਰਾਂਸਲੇਸ਼ਨ ਕਰਾਉਣ ਤੇ ਉਹ ਉੱਥੇ ICC ਨੂੰ ਦੇ ਦੇਣ, ਇੰਟਰਨੈਸ਼ਨਲ ਕ੍ਰਿਕਟ ਕਾਉਂਸਲ। ਉਹਨਾਂ ਨੂੰ ਆਖਣ ਕਿ ਵੇਖੋ ਇੱਥੇ ਕਿੰਨੇ ਹਜ਼ਾਰਾਂ ਦਹਿਸ਼ਤਗਰਦ ਨੇ ਇਸ ਮੁਲਕ 'ਚ, ਕਿਉਂਕਿ ਇਹਨਾਂ ਤੇ ਹਜ਼ਾਰਾਂ ਲੱਖਾਂ ਪਾਕਿਸਤਾਨ ਤਹਿਰੀਕੇ ਇਨਸਾਫ ਵਾਲਿਆਂ ਨੂੰ ਜਿਹੜਾ ਉਹ ਦਹਿਸ਼ਤਗਰਦ ਬਣਾ ਦਿੱਤਾ। ਪਤਾ ਨਹੀਂ ਕਿੰਨੇ ਕੁ ਪਰਚੇ ਦੇ ਉਹਨਾਂ ਕਹਿਣਾ ਵੀ ਦੇਖੋ ਕਿੰਨੀ ਦਹਿਸ਼ਤਗਰਦੀ ਇਸ ਮੁਲਕ ਦੇ ਵਿੱਚ। ਭਾਵੇਂ ਝੂਠ ਹੈ ਲੇਕਿਨ ਇਹਨਾਂ ਤੇ ਆਪਣੇ ਹੱਥੋਂ ਬਣਾਇਆ ਨਾ ਸਾਰਾ ਕੰਮ। ਤੇ ਉਹ ਕਹਿਣ ਵੀ ਜਿਹੜੇ ਮੁਲਕ 'ਚ ਇੰਨੀ ਦਹਿਸ਼ਤਗਰਦੀ ਅਸੀਂ ਉੱਥੇ ਜਾ ਕੇ ਕਿਉਂ ਖੇਡੀਏ। ਤੇ ਇਹ ਕਦੇ ਮੇਰਾ ਮਤਲਬ ਹੈ ਇਹਨਾਂ ਨੂੰ ਅਗਰ ਅਕਲ ਆਈ ਹੋਵੇ ਜੋ ਕੁਝ ਕਰਦੇ ਸਨ। ਬਹਰਹਾਲ ਮੈਨੂੰ ਨਹੀਂ ਲੱਗਦਾ ਜਿੱਥੇ ਵਿਚੋਲਾ ਵਿੱਚ ਜਿੱਥੇ ਇਹ ਸਾਰੀ ਚੀਜ਼ ਦਾ ਜਿਹੜਾ ਬ੍ਰੋਕਰ ਉਹ ਮੋਹਸਨ ਨਕਵੀ ਸਾਹਿਬ ਵਰਗਾ ਬੰਦਾ ਹੋਵੇ, ਤੇ ਬ੍ਰੋਕਰ ਨੂੰ ਵੈਸੇ ਉਰਦੂ 'ਚ ਦਲਾਲ ਆਖਦੇ ਨੇ ਤੇ ਪੰਜਾਬੀ 'ਚ ਮੈਨੂੰ ਨਹੀਂ ਪਤਾ ਕੀ ਆਖਦੇ ਨੇ। ਮੈਂ ਆਨਾ ਤਾਂ ਫਿਰ ਲੋਕ ਗੁੱਸਾ ਕਰ ਜਾਂਦੇ ਨੇ, ਤੁਸੀਂ ਜਾਣੋ ਤੁਹਾਡਾ ਕੰਮ ਜਾਣੇ। ਤੇ ਜਦੋਂ ਇਹੋ ਜਿਹੇ ਬੰਦੇ ਬ੍ਰੋਕਰ ਹੋਣ ਤੇ ਤੁਹਾਨੂੰ ਪਤਾ ਹੀ ਪਾਕਿਸਤਾਨ ਨੂੰ ਉੱਥੋਂ ਕੀ ਹਾਸਲ ਹੋਣਾ ਹੈ ਤੇ ਕੀ ਵਸੂਲ ਹੋਣਾ ਹੈ। ਅੱਛਾ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਉਹ ਅਲੀ ਅਮੀਨ ਬੜਕਾ ਮਾਰਦਾ, ਰਾਣਾ ਸਨਾਉੱਲਾ ਨੇ ਆਖਿਆ। ਅੱਗੋਂ ਤਾਰਕ ਮਤੀਨ ਨੇ ਆਖਿਆ ਵੀ ਚਲੋ ਬੜਕਾ ਹੀ ਮਾਰਦਾ ਨੇ, ਸ਼ਹਿਰੀ ਤੇ ਨਹੀਂ ਮਾਰਦਾ। ਬੜਕਾ ਮਾਰਨੀਆਂ ਜਿਹੜੀਆਂ ਨੇ ਉਹ ਸ਼ਹਿਰੀਆਂ ਨੂੰ, ਮਾਸੂਮ ਸ਼ਹਿਰੀਆਂ ਨੂੰ ਕਤਲ ਕਰਨ ਤੋਂ ਤੇ ਫਿਰ ਵੀ ਚੰਗਾ ਹੀ ਕੰਮ ਹੈ। ਤੁਸੀਂ ਤੇ ਸ਼ਹਿਰੀਆਂ ਨੂੰ ਹੀ ਕਤਲ ਕਰਕੇ ਰੱਖ ਦਿੰਦੇ ਹੋ। ਆਪਣੀ ਕਰਤੂਤ ਵੀ ਵੇਖ ਲਓ ਤੇ ਆਪਣੇ ਪਾਸੇ ਵੀ ਵੇਖ ਲਓ। ਅੱਛਾ ਜੀ, ਅੱਗੋਂ ਸ਼ਿਜ਼ਾ ਫਾਤਮਾ ਸਾਹਿਬਾ ਨੇ ਕਿਹਾ ਹੈ ਵੀ X ਦੀ ਜਿਹੜੀ ਬੰਦਿਸ਼ ਹੈ ਨਾ, ਇਹ ਜਿਹੜਾ ਟਵਿੱਟਰ ਹੈ
ਹੁਣ ਉਹਨੂੰ ਐਕਸ ਆਖਦੇ ਨੇ, ਉਹਦੀ ਜਿਹੜੀ ਬੰਦਿਸ਼ ਹੈ ਨਾ, ਉਹਦਾ ਮਕਸਦ ਜਿਹੜਾ ਹੈ ਨਾ, ਉਹ ਲੋਕਾਂ ਦੀ ਗੱਲਬਾਤ ਤੇ ਪਾਬੰਦੀ ਲਾਉਣਾ ਨਹੀਂ ਹੈ। ਅੱਛਾ, ਇਹ ਜਿਹੜੀ ਧੀ ਸਾਡੀ ਹੈ ਸ਼ਿਜ਼ਾ ਫਾਤਮਾ, ਇਹਨੂੰ ਵੇਖ ਕੇ ਕਿਤੇ ਨਹੀਂ ਲੱਗਦਾ ਕਿ ਇਹ ਆਜ਼ਾਦੀ ਇਜ਼ਹਾਰੇ ਰਾਏ ਨੂੰ ਨੁਕਸਾਨ ਪਹੁੰਚਾਉਂਦੀ ਹੋਏਗੀ, ਕਿਸੇ ਸ਼ਹਿਰ ਨੂੰ ਵੀ ਨਹੀਂ ਨੁਕਸਾਨ ਨਹੀਂ ਪਹੁੰਚਾਉਂਦੀ ਹੋਏਗੀ, ਮਾਸੂਮ ਹੀ ਲੱਗਦੀ ਹੈ ਬੜੀ, ਵੇਖ ਲਓ ਤੁਸੀਂ ਆਪੇ ਹੀ। ਅਤੇ ਇਹ ਸਾਨੂੰ ਇਹ ਦੱਸਣ ਡਈ ਹੈ ਕਿ ਪੂਰੀ ਦੁਨੀਆ 'ਚ ਜਿਹੜਾ ਇਸ ਵੇਲੇ ਸਭ ਤੋਂ ਮੌਸਰ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ ਐਕਸ, ਜਿਹਨੂੰ ਪਹਿਲੇ ਟਵਿੱਟਰ ਕਹਿੰਦੇ ਸਨ, ਉਹਨੂੰ ਇਹਨਾਂ ਬੰਦ ਕੀਤਾ ਅਤੇ ਆਂਦੀ ਹੈ ਕਿ ਇਹ ਲੋਕਾਂ ਦੀ ਆਜ਼ਾਦੀ ਇਜ਼ਹਾਰ ਵਾਸਤੇ ਕੋਈ ਪਾਬੰਦੀ ਲਾਉਣ ਵਾਸਤੇ ਬੰਦ ਨਹੀਂ ਕੀਤਾ, ਅਤੇ ਸ਼ੌਕ ਨਾਲ ਬੰਦ ਕੀਤਾ। ਹਾਂਜੀ, ਮੇਰਾ ਖਿਆਲ ਹੈ ਠੀਕ ਕਹਿ ਰਹੇ ਹੋ ਤੁਸੀਂ। ਟਵਿੱਟਰ ਤੁਸੀਂ ਇਸ ਤੋਂ ਬੰਦ ਕੀਤਾ ਕਿ ਸਾਰੀ ਸਮੋਗ ਟਵਿੱਟਰ ਦੀ ਵਜ੍ਹਾ ਤੋਂ ਹੋ ਰਹੀ ਹੋਏਗੀ, ਜਾਂ ਸ਼ਾਇਦ ਟਵਿੱਟਰ ਤੁਸੀਂ ਇਸ ਲਈ ਬੰਦ ਕੀਤਾ ਵੀ ਕਣਕ ਦਾ ਝਾੜ ਘੱਟ ਹੋਇਆ ਹੋਏਗਾ, ਜਾਂ ਗੰਨੇ ਦੇ ਵਿੱਚ ਰੌ ਘੱਟ ਹੋਏਗੀ ਇਸ ਵਾਰੀ, ਅਤੇ ਚੀਨੀ ਦਾ ਕੰਟੈਂਟ ਘੱਟ ਹੋਏਗਾ, ਜਾਂ ਸ਼ਾਇਦ ਰਾਵੀ ਦੇ ਵਿੱਚ ਪਾਣੀ ਸਾਰਾ ਜਿਹੜਾ ਉਹ ਐਕਸ ਪੀ ਗਿਆ, ਟਵਿੱਟਰ ਪੀ ਗਿਆ, ਜਾਂ ਸ਼ਾਇਦ ਬਿਜਲੀ ਨਹੀਂ ਪੈਦਾ ਕਰ ਰਹੇ ਬਿਜਲੀ ਘਰ ਸਾਡੇ, ਜਾਂ ਮੇਰਾ ਮਤਲਬ ਕੋਈ ਹੋਰ ਵੈਸੇ ਵੱਡੇ ਕੰਮ ਹੋਏ ਹੋਣਗੇ ਜਿਹੜਾ ਬਾਜੀ ਮਰੀਅਮ ਹੈ ਸਾਰਾ ਜਾਣਾ ਪੈਂਦਾ, ਤਕਲੀਫਾਂ ਹੁੰਦੀਆਂ ਨੇ, ਇਹ ਬਿਮਾਰੀਆਂ ਸ਼ਮਾਰੀਆਂ ਸਾਰੀਆਂ, ਐਂਬੂਲੈਂਸ ਏਅਰ ਐਂਬੂਲੈਂਸ 'ਤੇ ਬਾਜੀ ਗਈ ਸੀ ਬਾਹਰ, ਉਹ ਜਿਹੜਾ ਏਅਰਫੋਰਸ ਦਾ ਜਿਹੜਾ ਜਹਾਜ਼ ਸੀ ਉਹਦੇ ਉੱਤੇ। ਅਤੇ ਇਹ ਲੱਗਦਾ ਹੈ ਕਿ ਇਹ ਸਾਰੀ ਵਜੂਹਾਤ ਐਕਸ 'ਤੇ, ਇਹ ਸਾਰੇ ਪੁਆੜੇ ਪਾਏ ਹੋਏ ਨੇ ਐਕਸ 'ਤੇ, ਅਤੇ ਅਗਰ ਐਕਸ ਨੇ ਪੁਆੜੇ ਨਾ ਪਾਏ ਹੁੰਦੇ ਅਤੇ ਐਕਸ ਨੂੰ ਅਸੀਂ ਇਸ ਤੋਂ ਬੰਦ ਕੀਤਾ, ਔਰ ਅਸੀਂ ਐਕਸ ਨੂੰ ਤਾਂ ਬੰਦ ਨਹੀਂ ਸੀ ਕਰਨਾ। ਇਹ ਗੱਲ ਇਹਨੇ ਠੀਕ ਕੀਤੀ ਹੈ, ਮਤਲਬ ਇੱਕ ਇਹਨਾਂ ਨੂੰ ਇੱਕ ਪੜ੍ਹੇ ਲਿਖੇ ਨਹੀਂ, ਅਤੇ ਦੂਸਰਾ ਉੱਤੋਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਮੈਂ ਇਹ ਕਹਿ ਸਕਦਾ। ਅੱਛਾ ਜੀ, PTI ਦੇ ਖਿਲਾਫ ਖੂਨਰੇਜ਼ ਆਪਰੇਸ਼ਨ ਤੋਂ ਬਾਅਦ ਫੈਜ਼ਾਬਾਦ ਦਾ ਜਿਹੜਾ ਪੁਲ ਹੈ ਉਹਦੇ ਲਾਗੇ ਮੋਹਸਨ ਨਕਵੀ ਦੀ ਤਾਰੀਫ ਦੇ ਪੈਨਾਫਲੈਕਸ ਲੱਗ ਗਏ ਨੇ, ਉਹਦੇ 'ਤੇ ਲੈਫਟੀਨੈਂਟ ਜਨਰਲ ਆਸਮ ਮੁਨੀਰ ਆਰਮੀ ਚੀਫ ਸਾਹਿਬ ਦੀ ਵੀ ਤਸਵੀਰ ਹੈ, ਜ਼ਰਦਾਰੀ ਸਾਹਿਬ ਦੀ ਵੀ ਤਸਵੀਰ ਹੈ, ਮਾਸ਼ਾਅੱਲਾ। ਇਹ PP ਦੇ ਕਿਸੇ ਰਹਿਨੁਮਾ ਨੇ ਲਾਏ ਨੇ, ਭੱਲੇ ਵੀ ਸ਼ੇਰ ਬਗਿਓ, ਬੜਾ ਚੰਗਾ ਕੰਮ ਕੀਤਾ ਉੱਥੇ ਡੀ ਚੌਕ ਦੇ ਵਿੱਚ, ਲੱਗਣੇ ਚਾਹੀਦੇ ਨੇ ਤੁਹਾਡੇ ਸਾਰਿਆਂ ਦੇ, ਬਿਲਕੁਲ ਤੁਹਾਡੇ ਸਾਰਿਆਂ ਦੇ ਜਿਹੜੇ ਨਾ ਜੀ ਉਹ ਲੱਗਣੇ ਚਾਹੀਦੇ ਨੇ, ਇਹ ਬੋਰਡ ਸ਼ੋਰਡ ਜਿਹੜੇ ਨੇ ਉਹ ਲੱਗਣੇ ਚਾਹੀਦੇ ਨੇ। ਅਤੇ ਅਗਲੇ ਪਾਸੇ ਜਨਾਬ ਜਿਹੜੀ ਖਬਰ ਤੁਹਾਨੂੰ ਦੇਣੀ ਹੈ ਕਿ ਅਲਾਈਡ ਹਸਪਤਾਲ 2 ਉਹ ਬਣਨਾ ਸੀ ਫੈਸਲਾਬਾਦ ਦੇ ਵਿੱਚ, ਉਹਦਾ ਠੇਕੇਦਾਰ ਉਹਨੇ ਵੇਖਿਆ ਵੀ ਜਿਹੜੇ ਉੱਤੇ ਹਕੂਮਤ ਵਾਲੇ ਨੇ ਉਹ ਚੋਰ ਨੇ, ਨਵਾਜ਼ ਸ਼ਰੀਫ ਪੈਸੇ ਲੈ ਕੇ ਭੱਜ ਗਿਆ ਸੀ, ਉਹ ਵੀ ਹਸਪਤਾਲ ਦੇ ਪੈਸੇ ਲੈ ਕੇ ਅਤੇ ਆਰਾਮ ਨਾਲ ਪਾਸੇ 'ਤੇ ਨਿਕਲ ਗਿਆ। ਔਰ ਉਹਨੇ ਵੀ ਫੈਸਲਾ ਇਹ ਕੀਤਾ ਹੈ ਕਿ ਜਿੱਥੇ ਹੁਕਮਰਾਨ ਪੈਸੇ ਲੈ ਕੇ ਭੱਜ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਭੱਜ ਸਕਦਾ। ਕੰਮ ਤਾਂ ਉਹਨੇ ਮਾੜਾ ਹੀ ਕੀਤਾ, ਵਿਚਾਰੀ ਆਵਾਮ ਵਾਸਤੇ ਹਸਪਤਾਲ ਬਣਨਾ ਸੀ, ਆਵਾਮ ਦੇ ਪੈਸੇ ਸਨ। ਉਹ ਬਹਰਹਾਲ ਅਲਾਈਡ 2 ਜਿਹੜਾ ਫੈਸਲਾਬਾਦ 'ਚ ਬਣਨਾ ਸੀ ਉਹਦੇ ਪੈਸੇ ਲੈ ਕੇ ਖਬਰ ਆ ਰਹੀ ਕਿ ਠੇਕੇਦਾਰ ਜਿਹੜਾ ਉਹ ਨੱਸ ਗਿਆ। ਲਓ ਜੀ, ਮੈਨੂੰ ਦਿਓ ਇੱਥੋਂ ਇਜਾਜ਼ਤ, ਤੇ ਰੱਬ ਰੱਖ।